व्यूअर्स वेलकम बैक इन आवर प्रोग्राम जी। डॉक्टर साहब साडे कोल एक नज़म आई है जी फेसबुक ते ਇਹ ਲਿਖੀ ਹੈ ਰਣਜੀਤ ਸਿੰਘ ਜੀ ਨੇ ਕੈਨੇਡਾ ਤੋਂ जी ਇਹ ਲਿਖਦੇ ਹਨ ਤੇ ਇਹਨਾਂ ਦੀ ਨਜ਼ਮ ਇਸ ਤਰ੍ਹਾਂ ਹੈ। ਇਹ ਜੋ ਤਾਜ ਦਿੱਤਾ ਏ ਮੇਰੀ ਕੌਮ ਨੂੰ ਖੱਦਾਰਾਂ ਨੇ, ਇਹ ਜੋ ਤਾਜ ਦਿੱਤਾ ਏ ਮੇਰੀ ਕੌਮ ਨੂੰ ਖੱਦਾਰਾਂ ਨੇ, ਮੇਰੀ ਬਦਨਸੀਬੀ ਕਹਾਂ ਕਿ ਹਾਰ ਕਹਾਂ। ਤਾਜ ਤਖਤ ਲਾਏ ਕੌਮ ਨੂੰ, ਤਾਜ ਤਖਤ ਲਾਏ ਕੌਮ ਨੂੰ ਵੇਚ ਦਿੱਤਾ ਗੱਦਾਰਾਂ ਨੇ। ਸ਼ਰਮ ਆਉਂਦੀ ਏ ਕਿੰਜ ਲੋਕਾਂ ਨੂੰ, ਮੈਂ ਸਿੱਖ ਕਹਾਂ ਕਿ ਮਕਾਰ ਕਹਾਂ। ਕਲਮ ਰੋਂਦੀ ਹੈ ਜਦ ਕੋਈ ਵਜ਼ੀਰੀ ਬੋਝ ਪਾਉਂਦੀ ਹੈ ਪੈਸੇ ਦਾ, ਕਿ ਕੌਮੀ ਵਾਰਸ ਮੈਂ ਕਿੰਜ ਝੂਠੀ ਫਾਂਸੀ ਦੇ ਹੱਕਦਾਰ ਕਹਾਂ। ਜਲਜਲਾ ਅਵਾਮ ਦਾ ਰੋ ਬਣ ਜਦ ਵੀ ਸੜਕਾਂ ਤੇ ਆਉਂਦਾ ਏ ਹੱਕ ਮੰਗਣ ਲਈ, ਉਹਨਾਂ ਦੀ ਹਿੱਕ ਪਾੜਦੀ ਸਾਡੇ ਪੈਸੇ ਨਾਲ ਬਣੇ ਕਾਰਤੂਸਾਂ ਨਾਲ ਕਿੰਜ ਸਰਕਾਰ ਕਹਾਂ। ਲੱਖ ਵਾਸਤੇ ਪਾਉਣ ਜਿਨ੍ਹਾਂ ਦੀ ਯਾਰੀ ਤੇ, ਲੱਖ ਵਾਸਤੇ ਪਾਉਣ ਜਿਨ੍ਹਾਂ ਦੀ ਯਾਰੀ ਤੇ ਰੱਬ ਜਿੱਡਾ ਮਾਣ ਸੀ, ਅੱਜ ਵੈਰੀ ਬਣੇ ਰਲ ਦੁਸ਼ਮਣ ਨਾਲ ਮੈਂ ਕਿੰਜ ਯਾਰ ਕਹਾਂ। ਅਸੀਂ ਬਨੇਰੇ ਸਜਾਏ ਸੀ ਜਿਨ੍ਹਾਂ ਦੀ ਖੁਸ਼ੀ 'ਚ ਕਦੇ ਦੀਪ ਲਾ ਕੇ, ਉਹਨਾਂ ਅੱਜ ਆਪਣੇ ਰੰਗ ਦਿੱਤੇ ਮੇਰੇ ਖੂਨ ਨਾਲ ਕਿੰਜ ਬਾਰ ਕਹਾਂ। ਖਬਰੇ ਕਿਸ ਮਾਂ ਨੇ ਜਨਮ ਦਿੱਤਾ ਇਹ ਫਿਰ ਮੱਸੇ ਰੰਗੜਾਂ ਨੂੰ, ਸ਼੍ਰੀ ਹਰਮੰਦਰ ਤੇ ਹਮਲਾ ਕਰਨ ਵਾਲੇ ਫੌਜੀ ਦੱਸੋ ਕਿੰਜ ਸਰਦਾਰ ਕਹਾਂ। ਮੋਢੀ ਕੌਮ ਦੇ ਖੂਖਾਰ ਬਣੇ ਨੇ, ਡਾਰ ਨਾਲ ਇੱਕ ਹੋ ਕੇ ਹਾੜਾ ਓਏ ਮਰਵਾਈ ਜਾਂਦੇ ਨੇ, ਕਿੰਜ ਪੱਗ ਵਾਲਿਆਂ ਨੂੰ ਪਗੜੀ ਧਾਰ ਕਹਾਂ। ਖੇਡਣੇ ਦੀ ਰੁੱਤੇ ਸਾਡੇ ਹੱਥੀ ਹਥਿਆਰ ਦੇ ਕੇ ਮਜਬੂਰ ਕੀਤਾ, ਖੇਡਣੇ ਦੀ ਰੁੱਤੇ ਸਾਡੇ ਹੱਥੀ ਹਥਿਆਰ ਦੇ ਕੇ ਮਜਬੂਰ ਕੀਤਾ। ਨਾਮ ਕੀ ਲਿਖਾਂ ਰਣਜੀਤ ਬਾਦਲ ਦਿੱਲੀ के कौमी पहरेदार कहाँ। जी डॉक्टर साहब। वीर रणजीत सिंह जी का शुक्रिया, उन्होंने बहुत खूबसूरत नज़म और उन्होंने बड़े दो शब्द खूबसूरत ਜਿਹੜੇ ਮੈਨੂੰ ਇਸ 'ਚ ਬਹੁਤ ਜ਼ਿਆਦਾ ਲੱਗੇ, ਇੱਕ ਖੁਦਦਾਰ ਨੇ ਇੱਕ ਗੱਦਾਰ ਨੇ ਜੀ। ਸੋ ਖੁਦਦਾਰ ਤਖਤਾਂ ਤੇ ਤਾਜ਼ਾਂ ਦੇ ਮਾਲਕ ਖੁਦਦਾਰ ਹੀ ਬਣਦੇ ਨੇ। ਔਰ ਜਦੋਂ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਫਰੋਮ ਕ੍ਰਾਸ ਟੂ ਕਰਾਊਨ, ਕ੍ਰਾਸ ਸਲੀਬ ਨੂੰ ਕਹਿੰਦੇ ਨੇ ਜੀ। ਔਰ ਇਹਦੇ 'ਚ ਜਦੋਂ ਸਰਦਾਰ ਕਪੂਰ ਸਿੰਘ, ਹੁਣ ਸ਼ਬਦ ਅਸੀਂ ਭਾਵੇਂ ਸਰਦਾਰ ਇਸਤੇਮਾਲ ਕਰਦੇ ਹਾਂ, ਪਰ ਇਹਦਾ ਸ਼ਬਦ ਜਿਹੜਾ ਉਹ ਕਹਿੰਦੇ ਨੇ ਕਿ ਕਿਉਂਕਿ ਸਰ ਪਰਸ਼ੀਅਨ ਜਾਂ ਉਰਦੂ ਦਾ, ਪੰਜਾਬੀ 'ਚ ਸਿਰਦਾਰ ਹੈ, ਉਹ ਇਸ ਲਈ ਹਮੇਸ਼ਾ SIR ਨਾਲ ਆਪਣਾ ਨਾਂ ਲਿਖਦੇ ਸੀ ਜੀ। ਤੇ ਦਾਰ ਫਾਰਸੀ ਦੇ ਵਿੱਚ ਸੂਲੀ ਨੂੰ ਕਹਿੰਦੇ ਨੇ, ਜਿਸ ਨੂੰ ਕ੍ਰਾਸ ਅਸੀਂ ਕਹਿੰਦੇ ਹਾਂ ਕਿ ਵੀ ਜਿਹੜਾ ਸਲੀਪ ਸੂਲੀ ਜੀ। ਤੇ ਉਸ ਲਈ ਇੱਕ ਕਪਲੇਟ ਵੀ ਯੂਜ਼ ਹੁੰਦਾ ਹੈ ਜਿਹੜਾ ਮੈਨੂੰ ਯਾਦ ਹੈ ਕਿ ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ, ਹੈ ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ, ਹੈ ਦਾਣਾ ਫੁੱਟਣ ਵਾਸਤੇ ਪਹੁੰਚ ਮਿਲਦਾ। ਹੁਣ ਜਿਵੇਂ ਜਿਹੜਾ ਸੀਡ ਹੈ, ਜਦੋਂ ਅਲਾਮਾ ਇਕਬਾਲ ਨੇ ਕਿਹਾ ਸੀ कि मिटा दे अपनी हस्ती को गर कुछ मर्तबा चाहिए, कि दाना खाक में मिलकर गुले गुलजार होता है। गुलजार चमन ਨੂੰ ਕਹਿੰਦੇ ਨੇ, ਬਾਗ ਨੂੰ ਕਹਿੰਦੇ ਨੇ, ਕਿ ਵੀ ਜਿਹੜਾ ਬੀਜ ਹੈ ਉਹ ਪਹਿਲਾਂ ਆਪਣੀ ਹਸਤੀ ਨੂੰ ਮਿਟਾਉਂਦਾ ਹੈ ਔਰ ਉਸ ਮਿੱਟੀ ਹਸਤੀ ਚੋਂ ਫਿਰ ਉਹ ਜਨਮ ਲੈਂਦੇ ਨੇ ਪਲਾਂਟ, ਜਿਹਦੇ ਨਾਲ ਉਹ ਸਾਰਾ ਜਿਹੜਾ ਗੁਲਜ਼ਾਰ ਬਣਦੀ ਹੈ, ਉਹ ਫੁਲਵਾੜੀ ਬਣਦੀ ਹੈ। ਸੋ ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ, ਹੈ ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ। ਜੇ ਗੁਰੂ ਦੀ ਗੋਦ ਵੀ ਹੈ, ਹਜ਼ੂਰੀ ਮਿਲਣੀ ਹੈ, ਤੇ ਪਹਿਲਾਂ ਤਾਂ ਇਹ ਸਰੀਰ ਨਾਲੋਂ ਦੁਨੀਆ ਨਾਲੋਂ ਵਿਛੋੜਾ ਹੈ, ਕਿਉਂਕਿ ਦਾਰ ਉੱਤੋਂ ਦੀ ਲੰਘਣਾ, ਸੂਲੀ ਉੱਤੋਂ ਦੀ ਲੰਘਣਾ। ਸੋ ਕ੍ਰਾਸ ਟੂ ਕਰਾਊਨ, ਹਮੇਸ਼ਾ ਜਿਹੜਾ ਕਰਾਊਨ ਜਾਂ ਤਖਤ ਹੈ ਉਸ ਦੇ ਲਈ ਤੁਹਾਨੂੰ ਦਾਰ ਤੋਂ ਲੰਘਣਾ ਪੈਂਦਾ। ਤੇ ਸਿਰਦਾਰ ਦਾ ਮਤਲਬ ਹੀ ਇਹ ਹੈ ਕਿ ਸਿਰ ਦੇਣ ਵਾਲਾ, ਜਿਹਨੇ ਸਿਰ ਸੂਲੀ ਦੇ ਉੱਤੇ ਰੱਖਿਆ, ਸੋ ਉਹ ਹਮੇਸ਼ਾ ਖੁਦਦਾਰ ਹੋਏਗਾ। ਔਰ ਇਹ ਗੱਲ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਦੁਨੀਆ 'ਚ ਹਰ ਬੰਦੇ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਪਤਾ ਹੋਏ ਕਿ ਉਹ ਕੀਮਤ ਕੀ ਹੈ, ਖਰੀਦਿਆ ਜਾ ਸਕਦਾ। ਜਿਹੜਾ ਵਿਕਣ ਤੋਂ ਇਨਕਾਰੀ ਹੈ ਉਸ ਦੇ ਸਿਰ ਦਾ ਮੁੱਲ ਰੱਖਿਆ ਜਾਂਦਾ। ਸਿਰਾਂ ਦੇ ਮੁੱਲ ਉਹਨਾਂ ਦੇ ਹੀ ਹੁੰਦੇ ਨੇ ਜਿਹੜੇ ਵਿਕਦੇ ਨੇ, ਉਹੀ ਖੁਦਦਾਰ ਨੇ। ਤੇ ਖੁਦਦਾਰਾਂ ਦਾ ਜਿਹੜਾ ਦੂਜਾ ਹਿੱਸਾ ਉਹ ਗੱਦਾਰ ਹੈ, ਜਿਹੜਾ ਜਿਹਨੇ ਵੇਚਿਆ ਹੋਇਆ, ਕੌਮੀ ਅਣਖ ਵੇਚੀ ਹੈ, ਜ਼ਮੀਰ ਵੇਚੀ ਹੈ, ਉਹ ਦੁਸ਼ਮਣ ਦੇ ਕਹਿਣ ਤੇ ਸਭ ਕੁਛ ਹੀ ਕਰਨ ਨੂੰ ਤਿਆਰ ਹੈ। ਔਰ ਇਹਨੂੰ ਇੱਕ
ਵੀਰ ਸੁਣਾ ਰਹੇ ਸੀ ਐਤਕੀ ਇੱਕ ਛੋਟੀ ਕਹਾਣੀ ਕਿ ਵੀ ਜਿਹੜਾ ਡੱਡੂਆਂ ਦੇ ਨਾਲ ਜਿਹੜਾ ਉਹ ਸਮਝੌਤਾ ਕੀਤਾ ਸੱਪ ਨੇ। ਉਹਨੇ ਕਿਹਾ ਜੀ ਯਾਰੀ ਦੀ ਗੱਲ ਇਹ ਹੈ ਕਿ ਇੱਕ ਸੱਪ ਨੇ ਤੇ ਇੱਕ ਡੱਡੂ ਨੇ ਯਾਰੀ ਪਾ ਲਈ। ਡੱਡੂ ਨੇ ਕਿਹਾ ਜੀ ਦੇਖੋ ਤੂੰ ਐਵੇਂ ਲੱਭਦਾ ਫਿਰਦਾ ਹੈ, ਤੂੰ ਮੈਨੂੰ ਡੱਡੂਆਂ ਦਾ ਸਰਦਾਰ ਬਣਾ ਜੀ, ਔਰ ਮੈਂ ਤੈਨੂੰ ਇੱਕ ਵਧੀਆ ਡੱਡੂ ਰੋਜ਼ ਦਾ ਤੈਨੂੰ ਮਿਲੇਗਾ ਖਾਣ ਨੂੰ, ਬਜਾਏ ਉਹਦੇ। ਉਹਨਾਂ ਨੇ ਕੀਤਾ, ਉਹਨੂੰ ਬਣਾਤਾ। ਉਹਨੇ ਹੁਣ ਰੋਜ਼ ਲਿਆਈ ਗਿਆ, ਇੱਕ ਇੱਕ ਖਾਈ ਗਿਆ। ਸੱਪ ਡੱਡੂ ਆਪਸ 'ਚ ਯਾਰੀ ਪਗਾਈ ਗਏ। ਜੀ, ਜਦੋਂ ਐਨ ਸਾਰੇ ਡੱਡੂ ਮੁੱਕ ਗਏ ਤੇ ਸੱਪ ਨੂੰ ਕਹਿੰਦਾ ਕਿ ਭਾਈ ਹੁਣ ਤਾਂ ਕੋਈ ਨਹੀਂ, ਹੁਣ ਤਾਂ ਤੇਰਾ ਹੀ। ਉਹ ਕਹਿੰਦਾ ਭਾਈ ਤੂੰ ਮੇਰਾ ਯਾਰ ਹੈ, ਤੂੰ ਯਾਰ ਨਾਲ ਇਵੇਂ ਕਰੇਂਗਾ? ਉਹ ਕਹਿੰਦਾ ਜਿਨ੍ਹਾਂ ਦਾ ਚੋ ਤੂੰ ਸੀ, ਜਿਸ ਨਸਲ ਚੋਂ, ਉਹਨਾਂ ਦਾ ਯਾਰ ਨਹੀਂ ਬਣਿਆ, ਮੇਰਾ ਯਾਰ ਤੂੰ ਕਿੱਥੋਂ ਹੋ ਗਿਆ? ਇਹ ਕਹਿ ਕੇ ਉਹਨੇ ਸੱਪ ਨੇ ਜਿਹੜਾ ਉਹਨੂੰ ਨਿਗਲ ਲਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਗੱਦਾਰ ਨੇ ਇਵੈਂਚੁਅਲੀ ਇਹਨਾਂ ਨੂੰ ਜਿਹੜਾ ਅਲਟੀਮੇਟਲੀ ਡਸਟਬਿਨ ਦੇ ਵਿੱਚ ਤਾਂ ਵਰਤਣ ਵਾਲੇ ਵੀ ਸੁੱਟਦੇ ਨੇ, ਲੇਕਿਨ ਜਿਹੜਾ ਇਨ ਦਾ ਐਂਡ ਆਫ ਦਾ ਡੇ ਖੁਦਦਾਰੀ ਔਰ ਗੱਦਾਰੀ ਇਹ ਵੱਖਰੇ ਵੱਖਰੇ ਲੋਕਾਂ ਦਾ ਜਿਹੜਾ ਉਹ ਇੱਕ ਫੀਲਡ ਹੈ। ਖੁਦਦਾਰੀ ਦੇ ਵਿੱਚ ਜਿਹੜਾ ਉਹ ਜਿਹਨੂੰ ਇੱਕ ਮੈਂ ਅਕਸਰ ਉਹ ਕੋਟ ਕਰਦਾ ਹੁੰਦਾ ਕਿ ਵੀ आशिक जो शहादत के हैं वो जीना छोड़ देते हैं, इस शरीर को खिलौना समझकर वो फोड़ देते हैं, ना हूरों ना ताजों ना तख्तों की हसरत, खुदा भी अगर खुदाई दे तो वापस मोड़ देते हैं। स्पिरिट ਤਾਂ ਖੁਦਦਾਰੀ ਦੀ ਇਹ ਹੁੰਦੀ ਹੈ ਕਿ ਵੀ ਤੁਸੀਂ ਉਸ ਆਪਣੀ ਇਸ਼ਕ ਖੇਡ ਦੇ ਵਿੱਚ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜੋ ਤੋ प्रेम खेलन का चाओ, सिर तर तली गली मेरी आओ, इत मार्ग पैर तरीजै सिर दीजै काण ना कीजै। कि जे तैनू प्यार दी खेड खेडण दा शौक है तो सिर नू तली ते रख लै ते मेरी गली विच आ जा। इस गली च इस रस्ते ते जिसने भी पैर पाया उन्हें सिर दे दिता, पिठ नहीं दिखाई। सो जदों असीं ਅੱਜ ਉਹਨਾਂ 31 ਸਾਲ ਬਾਅਦ ਆਪਣੇ ਨਾਇਕਾਂ ਨੂੰ, ਯੋਧਿਆਂ ਨੂੰ, ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰ ਰਹੇ, ਉਹ ਉਹੀ ਨੇ ਜਿਨ੍ਹਾਂ ਨੇ ਸੱਚਮੁੱਚ ਗੁਰੂ ਦੀ ਪ੍ਰੇਮ ਖੇਡ 'ਚ ਆਪਣੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਦੁਸ਼ਮਣਾਂ ਦੀ ਇੱਕ ਆਪਣੀ ਖੇਡ ਹੈ ਔਰ ਉਹਨਾਂ ਨੂੰ ਸਜ਼ਾ ਦੇਣਾ। ਦੁਸ਼ਟ ਸਬਨ ਕੋ ਮੂਲ ਉਪਾਰਨ, ਉਹ ਕਰਮ ਵੀ ਖਾਲਸੇ ਨੇ ਕੀਤੇ। ਸੋ ਇਹਨਾਂ ਦਾ ਵੀ ਰਣਜੀਤ ਸਿੰਘ ਜੀ ਦਾ ਸ਼ੁਕਰੀਆ। ਉਹਨਾਂ ਨੇ ਨਜ਼ਮ 'ਚ ਬਥੇਰੀ ਜਿਹੜੀ ਹੈ ਉਹ ਉਸ ਖੂਬਸੂਰਤੀ ਨੂੰ ਇੱਕ ਪਾਸੇ ਬਨੇਰਿਆਂ ਤੇ ਦੀਪ ਜਗਾਉਣ ਵਾਲੀ ਕੌਮ ਹੈ ਜਿਨ੍ਹਾਂ ਨੇ 1000 ਸਾਲ ਦੀ ਗੁਲਾਮੀ ਚੋਂ ਇਹਨਾਂ ਨੂੰ ਕੱਢਿਆ ਤੇ ਇਹਨਾਂ ਨੇ ਉਹਨਾਂ ਬਨੇਰਿਆਂ ਨੂੰ ਉਹਨਾਂ ਸਿੱਖਾਂ ਦੇ ਖੂਨ ਦੇ ਨਾਲ ਹੀ ਰੰਗਿਆ ਔਰ ਇਹਨਾਂ ਨੇ ਕਿਹਾ ਵੀ ਖੇਡਣੇ ਦੀ ਰੁੱਤੇ ਸਾਡੇ ਹੱਥ ਹਥਿਆਰ ਫੜਾਏ, ਸਾਡੀਆਂ ਜਵਾਨੀਆਂ ਨੂੰ ਮਾਰਿਆ ਤੇ ਕੰਜਕਾਂ ਨੂੰ ਕੋਇਆ। ਸੋ ਇਹ ਜ਼ੁਲਮ ਦੀ ਕਹਾਣੀ ਹੈ ਔਰ ਇਹਨਾਂ ਦਾ ਸ਼ੁਕਰੀਆ, ਇਹਨਾਂ ਨੇ ਸਾਨੂੰ ਇਹ ਨਜ਼ਮ ਭੇਜੀ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।